ਮੇਰੇ ਕਾਰ ਵਿੱਚੇ ਪੈਸੇ ਸੀ ਸਾਰਾ ਕੁਛ ਉਹ ਬਾਹਰ ਡਿੱਗ ਪੈਣ। ਮੈਂ ਕਿਹਾ ਚੱਲ ਭਾਈ ਪਹੁੰਚਣਾ ਹੀ ਆ, ਜੇ 4 ਵਜੇ ਦਾ ਪਹੁੰਚਾਂਗੇ 7 ਵਜੇ ਪਹੁੰਚ ਜਾਵਾਂਗੇ, ਬਿਲਕੁਲ ਕਿਹੜੀ ਕਾਹਲੀ ਆ। ਹਾਂਜੀ, 31 ਮਾਰਚ ਦੀ ਇਸ ਖੂਬਸੂਰਤ ਸਵੇਰ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਵੱਲੋਂ ਆਪ ਸਭ ਨੂੰ ਬੜੇ ਆਦਰ ਸਹਿਤ ਸਤਿ ਸ੍ਰੀ ਅਕਾਲ ਜੀ। ਕੱਲ੍ਹ ਮੈਂ ਤਾਂ ਲਵੀ ਨੇ ਬ੍ਰਿਸਬਨ ਤੋਂ ਸਵੇਰੇ 5 ਵਜੇ ਸਫ਼ਰ ਸ਼ੁਰੂ ਕੀਤਾ ਸੀ ਅਤੇ ਰੁਕਦੇ ਰਕਾਂਦੇ ਰਾਤੀ 7 ਵਜੇ ਅਸੀਂ ਗੋਲਬਨ ਪਹੁੰਚੇ ਹਾਂ। ਰਾਤੀ ਖਾ ਪੀ ਕੇ ਆਰਾਮ ਕੀਤਾ ਆ ਤਾਂ ਹੁਣ ਅਸੀਂ ਸਵੇਰੇ ਮੈਲਬੌਰਨ ਨੂੰ ਚਾਲੇ ਪਾਉਣ ਲੱਗੇ ਹਾਂ। ਤਕਰੀਬਨ ਮੇਰੇ ਖਿਆਲ 700 ਕਿਲੋਮੀਟਰ ਦਾ ਸਫ਼ਰ ਬਾਕੀ ਆ ਔਰ ਉਮੀਦ ਹੈ ਕਿ ਮੋਹਲੇ 7-8 ਘੰਟਿਆਂ ਵਿੱਚ ਅਸੀਂ ਉੱਥੇ ਪਹੁੰਚ ਜਾਵਾਂਗੇ। ਜੇ ਮੌਕਾ ਲੱਗਾ ਤਾਂ ਰਾਹ ਦੇ ਵਿੱਚ ਤੁਹਾਡੇ ਨਾਲ ਫਿਰ ਇੱਕ ਵਾਰੀ ਸਾਂਝ ਪਾਵਾਂਗੇ, ਨਹੀਂ ਤਾਂ ਫਿਰ ਮੈਲਬੌਰਨ ਜਾ ਕੇ ਆਪਣੀ ਸਾਂਝ ਪੱਕੀ ਆ। ਬਾਕੀ ਬਹੁਤ ਸਾਰੇ ਸਾਡੇ ਭੈਣ ਭਰਾ ਤਿਆਰੀਆਂ ਵਿੱਚ ਨੇ, ਉਹ ਗੇਮਾਂ ਤੇ ਆ ਰਹੇ ਨੇ, ਪਰ ਕੁਝ ਲੋਕ ਅਜੇ ਵੀ ਸ਼ਾਇਦ ਦੁਚਿੱਤੀ ਵਿੱਚ ਹੋਣ ਜਾਈਏ ਕਿ ਨਾ ਜਾਈਏ। ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਜ਼ਰੂਰ ਪਹੁੰਚੋ। ਇਹ ਗੇਮਾਂ ਸਿਰਫ ਮੈਲਬੌਰਨ ਵਾਲਿਆਂ ਦੀਆਂ ਨਹੀਂ ਆ, ਇਹ ਆਪਣੇ ਸਾਰਿਆਂ ਦੀਆਂ ਸਾਂਝੀਆਂ ਖੇਡਾਂ ਨੇ। ਆਪਾਂ ਸਾਰੇ ਰਲ ਮਿਲ ਕੇ ਵਿੱਚ ਸ਼ਾਮਲ ਹੋਈਏ, ਰੌਣਕਾਂ ਵਧਾਈਏ, ਇਹਨਾਂ ਖੇਡਾਂ ਨੂੰ ਇੱਕ ਬਹੁਤ ਹੀ ਸ਼ਾਨਦਾਰ ਅਤੇ ਯਾਦਗਾਰ ਬਣਾਈਏ। ਚੰਗਾ ਜੀ, ਮਿਲਦੇ ਹਾਂ ਆਪਾਂ ਮੈਲਬੌਰਨ ਚੱਲ ਕੇ। ਅਸੀਂ ਹੁਣ ਇੱਥੇ 5-4 ਮਿੰਟ ਲਈ ਰੁਕੇ ਸੀਗੇ। ਲਵੀ ਕਹਿੰਦਾ ਆਪਾਂ ਡਰੋਨ ਨਾਲ ਸ਼ਾਟ ਲੈ ਲਈਏ, ਸੀਨਰੀ ਬਹੁਤ ਸੋਹਣੀ ਆ। ਮੈਂ ਕਿਹਾ ਚੱਲ ਭਾਈ ਪਹੁੰਚਣਾ ਹੀ ਆ, ਜੇ 4 ਵਜੇ ਦਾ ਪਹੁੰਚਾਂਗੇ 7 ਵਜੇ ਪਹੁੰਚ ਜਾਵਾਂਗੇ, ਬਿਲਕੁਲ ਕਿਹੜੀ ਕਾਹਲੀ ਆ। ਸੋ ਅਸੀਂ 5 ਮਿੰਟ ਇੱਥੇ ਰੁਕੇ ਹਾਂ। ਮੌਸਮ ਬਹੁਤ ਹੀ ਵਧੀਆ, ਸਾਫ ਸੁਥਰਾ, ਫਰੈਸ਼ ਇਹ ਜੀ ਲੱਗਦੀ ਆ, ਠੰਡੀ ਠੰਡੀ ਲੱਗਦੀ ਪਰ ਬਹੁਤ ਸੋਹਣੀ ਆ। ਅਤੇ ਸਫ਼ਰ ਅਸੀਂ ਆਪਣਾ ਪੂਰਾ ਇੰਜੋਏ ਕਰ ਰਹੇ ਹਾਂ, ਜਦ ਤੁਰੇ ਹਾਂ, ਇੱਕ ਮਿੰਟ ਵੀ ਬੋਰਿੰਗ ਨਹੀਂ ਹੋਇਆ। ਹੁਣ ਦੇਖਿਆ ਨਾ ਬੰਦਾ, ਹਾਂ ਹੁਣ ਦੇਖ ਗਿਆ ਮੇਰੇ ਕਾਰ ਵਿੱਚੇ ਪੈਸੇ ਸੀ ਸਾਰਾ ਕੁਛ ਉਹ ਬਾਹਰ ਡਿੱਗ ਪੈਣ। ਕਾਰ ਬੈਠਣ ਲੱਗਿਆ ਵੇ ਅਸੀਂ ਚੱਚ ਦੇਖਣ ਲੱਗ ਪਏ, ਜੇ ਆਪਾਂ ਨਾ ਚੱਚ ਦੇਖਦੇ ਆਪਾਂ ਚੱਲ ਜਾਣਾ ਸੀ, ਰਹਿ ਗਿਆ ਸੀ। ਹਾਂ ਸਾਰਾ ਕੁਛ ਰੱਬ ਦਾ ਸ਼ੁਕਰ ਆ। ਸਹੀ ਗੱਲ ਹੈ, ਘਰ ਆਏ ਸੀ, ਰੱਬ ਦੇ ਘਰ ਆਏ ਸੀ, ਰੱਬ ਨੇ ਬਚਾ ਲਿਆ। ਨਹੀਂ ਤਾਂ ਹਾਈਵੇ ਦੇ ਵਿੱਚ ਪੈਸੇ ਵੀ ਸੀਗੇ, ਦੇਖ ਲਓ।
ਨਾਲ ਚਾਹੇ ਬੰਦੇ ਉਹਨਾਂ ਦੇ। ਦੀ। ਚਲੋ ਜੀ, ਧੰਨਵਾਦ ਬਹੁਤ ਬਹੁਤ। ਧੰਨਵਾਦ ਉਹ ਵਿਚਾਰੇ ਦਾ। ਕਿੱਦਾਂ ਦਾ ਲੱਗ ਰਿਹਾ ਭਾਈ ਟਾਊਨ ਇਹ? ਕੌਣ ਬਹੁਤ ਸੋਹਣਾ ਜੀ ਕਹਿੰਦਾ ਇੱਥੇ ਰਹਿ ਪਈਏ।